व्यूअर्स ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1923 ਦੇ ਵਿੱਚ SGPC ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਅਜੇ ਕੋਈ ਲੀਗਲ ਗੁਰਦੁਆਰਾ ਐਕਟ ਤਾਂ 1925 ਚ ਬਣਿਆ ਲੇਕਿਨ ਮੂਵਮੈਂਟ ਚੱਲ ਰਹੀ ਸੀ ਔਰ ਬੱਬਰ ਅਕਾਲੀ ਲਹਿਰ ਜਿਹੜੇ ਕਿ ਸਿੰਘ ਸੋਧਾ ਲਾ ਰਹੇ ਸੀ ਟ੍ਰੇਟਰਸ ਨੂੰ, ਖਾਸ ਤੌਰ ਤੇ ਦੁਆਬੇ 'ਚ ਇਹਨਾਂ ਦਾ ਬੜਾ ਜ਼ੋਰ ਸੀ। ਸਿੱਖ ਕੌਮ 'ਚ ਤਾਂ ਉਹ ਹੀਰੋ ਸੀ ਲੇਕਿਨ ਸ਼੍ਰੋਮਣੀ ਕਮੇਟੀ ਬਾਰ-ਬਾਰ ਕਹਿ ਰਹੀ ਸੀ ਕਿ ਐਂਟੀ ਪੰਥ ਨੇ। ਜਿਵੇਂ ਸੰਤ ਪਿੰਡਰਾਂ ਵਾਲਿਆਂ ਲਈ ਅਕਾਲੀ ਜਿਹੜੇ ਨੇ ਕਦੇ ਕਾਂਗਰਸ ਦਾ ਏਜੰਟ ਤੇ ਕਦੇ ਕੁਛ ਬਣਾਉਂਦੇ ਰਹੇ, ਇਵੇਂ ਹੀ ਬੱਬਰ ਅਕਾਲੀਆਂ ਨੂੰ ਅੱਜ ਉਹਨਾਂ ਦੇ ਦਿਨ ਵੀ ਮਨਾਉਂਦੇ ਨੇ ਔਰ ਉਹਨਾਂ ਨੂੰ ਬੜਾ ਹਿਸਟਰੀ 'ਚ ਟ੍ਰਿਬਿਊਟ ਦਿੱਤੀ ਜਾਂਦੀ ਹੈ। ਪਰ ਉਦੋਂ ਵੀ ਇਹਨਾਂ ਨੇ ਜਿਹੜੇ ਅਕਾਲੀਆਂ ਦੇ ਕੋਲ ਇਹ ਪਾਰਟ ਸੀ ਉਹਨਾਂ ਨੇ ਉਹਨਾਂ ਨੂੰ ਟ੍ਰੇਟਰ ਐਲਾਨਿਆ ਹੋਇਆ ਸੀ ਜੀ। 1960 ਦੇ ਵਿੱਚ ਅੱਜ ਦੇ ਦਿਨ ਪੰਜਾਬੀ ਸੂਬੇ ਮੋਰਚੇ ਦੇ ਲਈ ਪਹਿਲਾ ਜਥਾ ਰਵਾਨਾ ਹੋਇਆ ਔਰ ਪੰਜਾਬੀ ਸੂਬਾ ਤਾਂ ਬਣ ਗਿਆ ਪਰ ਅੱਜ ਪੰਜਾਬ ਦੇ ਜਿਹੜੇ ਬੀਬੀ ਹਰਸਿਮਰਤ ਕੌਰ ਹੈ ਇਹ ਦਿੱਲੀ 'ਚ ਅੰਗਰੇਜ਼ੀ 'ਚ ਸਹੁੰ ਚੁੱਕਦੀ ਹੈ। ਸੋ ਇਹ ਪੰਜਾਬੀ ਸੂਬਾ ਵੀ ਇੱਕ ਡਰਾਮਾ ਸੀ ਪਾਵਰ ਹਥਿਆਣ ਦੇ ਲਈ। ਆਮ ਸਿੱਖ ਜਿਹੜੇ ਨੇ ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ, ਮਾਰਾਂ ਵੀ ਖਾਧੀਆਂ, ਸ਼ਹੀਦੀਆਂ ਵੀ ਹੋਈਆਂ ਔਰ ਇਹ ਇਹਨਾਂ ਰਜਵਾੜਿਆਂ ਦੇ ਔਰ ਇਹਨਾਂ ਫਿਊਡਲਸ ਦੇ ਹੱਥ ਅੱਜ ਪੰਥ ਦੀ ਬਾਗਡੋਰ ਹੈ ਜੀ। 1981 ਦੇ ਵਿੱਚ ਅੱਜ ਦੇ ਦਿਨ ਜਿਹਦਾ ਅਸੀਂ ਪਹਿਲਾਂ ਜ਼ਿਕਰ ਕਰਕੇ ਹਟੇ ਹਾਂ 10,000 ਦੇ ਕਰੀਬ ਹਿੰਦੂਆਂ ਨੇ ਅੰਮ੍ਰਿਤਸਰ ਦੇ ਵਿੱਚ ਐਂਟੀ ਸਿੱਖ ਪ੍ਰੋਸੈਸ਼ਨ ਕੱਢਿਆ, ਬੜੇ ਭੜਕਾਊ ਨਾਅਰੇ ਲਾਏ, ਰਾਹ ਜਾਂਦੇ ਸਿੱਖਾਂ ਨੂੰ ਕੁੱਟਿਆ, ਸਿੱਖਾਂ ਦੀਆਂ ਦੁਕਾਨਾਂ ਨੂੰ ਲੁੱਟਿਆ ਔਰ ਸਿੱਖਾਂ ਦਾ ਨੁਕਸਾਨ ਕੀਤਾ। ਇਹ ਜਿਹੜਾ 1981 ਚ ਅਜੇ ਕੋਈ ਗੱਲ ਇਸ ਕਿਸਮ ਦੀ ਉਨੀ ਕੁ ਨਹੀਂ ਸੀ ਪੱਕੀ ਹੋਈ ਲੇਕਿਨ ਇਸ ਕਿਸਮ ਦੀਆਂ ਕਾਰਵਾਈਆਂ ਜਿਹੜੀਆਂ ਸੀ ਇਹਨਾਂ ਦੀਆਂ ਉਹਨਾਂ ਨੇ ਸਿੱਖਾਂ ਦੇ ਵਿੱਚ ਹੋਰ ਵੀ ਰੋਹ ਪੈਦਾ ਕੀਤਾ ਔਰ ਫਿਰ ਹੌਲੀ ਹੌਲੀ ਸੰਤ ਪਿੰਡਰਾਂ ਵਾਲਿਆਂ ਦੀ ਪੋਪੂਲੈਰਿਟੀ ਜਿਹੜੀ ਹੈ ਸਿੱਖ ਸੰਗਤਾਂ 'ਚ ਵੱਧਦੀ ਚਲੀ ਗਈ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1453 ਦੇ ਵਿੱਚ ਜਿਹੜਾ ਤੁਰਕਾਂ ਨੇ ਆਟੋਮੈਨ ਅੰਪਾਇਰ ਨੇ ਕਨਸਟੈਂਟਿਨੋਪਲ ਸ਼ਹਿਰ ਟਰਕੀ ਦਾ ਜਿਹਨੂੰ ਅੱਜ ਇਸਤਨਬੁਲ ਕਹਿੰਦੇ ਨੇ ਜੀ ਇਸ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਔਰ ਜਿਹੜਾ ਉਸ ਤੋਂ ਪਹਿਲਾ ਐਮਪਾਇਰ ਸੀ ਬਾਈਜ਼ੈਂਟਾਈਨ ਅੰਪਾਇਰ ਉਹਨਾਂ ਦਾ ਅੰਤ ਹੋਇਆ। 1848 ਦੇ ਵਿੱਚ ਵਿਸਕੌਨਸਨ ਸਟੇਟ ਜਿਹੜੀ ਹੈ ਅਮਰੀਕਾ ਦੀ 30ਵੀਂ ਸਟੇਟ ਬਣੀ। 1922 ਦੇ ਵਿੱਚ ਇਕਵਾਡੋਰ ਦੇਸ਼ ਆਜ਼ਾਦ ਦੇਸ਼ ਬਣਿਆ। ਵੈਸੇ ਇਕਵਾਡੋਰ ਪਹਿਲਾ ਦੇਸ਼ ਸੀ ਜਿਹਨੇ ਖਾਲਿਸਤਾਨ ਨੂੰ ਵੀ ਮਾਨਤਾ ਦੇ ਦਿੱਤੀ ਸੀ, ਉੱਥੇ ਸੈਕਟਰੀਏਟ ਵੀ ਖੋਲ੍ਹ ਦਿੱਤਾ ਸੀ ਖਾਲਿਸਤਾਨ ਦਾ, ਪਰ ਸਾਡੀ ਲੀਡਰਸ਼ਿਪ ਤੋਂ ਸੰਭਾਲਿਆ ਨਹੀਂ ਗਿਆ ਔਰ ਇੰਡੀਅਨ ਪ੍ਰੈਸ਼ਰ ਨੇ ਫਿਰ ਗੱਲ ਬਦਲ ਦਿੱਤੀ। ਪਰ ਇਕਵਾਡੋਰ 1922 ਦੇ ਵਿੱਚ ਆਜ਼ਾਦ ਦੇਸ਼ ਦੇ ਤੌਰ ਤੇ ਐਸਟੈਬਲਿਸ਼ ਹੋਇਆ। 1943 ਦੇ ਵਿੱਚ ਅਮਰੀਕਾ ਦੇ ਵਿੱਚ ਕਿਉਂਕਿ ਦੂਸਰਾ ਸੰਸਾਰ ਯੁੱਧ ਚੱਲ ਰਿਹਾ ਸੀ, ਖਾਣ ਪੀਣ ਦੀਆਂ ਚੀਜ਼ਾਂ ਦੀ ਇੱਥੇ ਵੀ ਕਮੀ ਹੋ ਰਹੀ ਸੀ, ਸੋ ਮੀਟ ਔਰ ਚੀਜ਼ ਪਨੀਰ ਦੀ ਇਹਨਾਂ ਨੇ ਰਾਸ਼ਨਿੰਗ ਕੀਤੀ ਕਿ ਸਿਰਫ ਇੰਨੀ ਮਾਤਰਾ ਦੇ ਵਿੱਚ ਹੀ ਇਹ ਦੋ ਚੀਜ਼ਾਂ ਲੈ ਸਕਦੇ ਹੋ। ਕਾਰਡ ਬਣਿਆ ਹੁੰਦਾ ਸੀ, ਉਸ ਤੋਂ ਵੱਧ ਨਹੀਂ ਸੀ ਕੋਈ ਲੈ ਸਕਦਾ ਜੀ। 1953 ਦੇ ਵਿੱਚ ਹਿਲਰੀ ਔਰ ਤੇਨਜ਼ਿੰਗ, ਐਡਮੰਡ ਹਿਲਰੀ ਇਹ ਨਿਊਜ਼ੀਲੈਂਡਰ ਸੀ ਔਰ ਤੇਨਜ਼ਿੰਗ ਇਹ ਸ਼ੇਰਪਾ ਸੀ ਨੇਪਾਲ ਦਾ। ਇਹਨਾਂ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ, ਬਰਫਾਨੀ ਚੋਟੀ ਮਾਊਂਟ ਐਵਰੈਸਟ ਦੇ ਉੱਤੇ ਝੰਡਾ ਗੱਡਿਆ, ਨਿਊਜ਼ੀਲੈਂਡ ਦਾ ਝੰਡਾ ਔਰ ਨੇਪਾਲ ਦਾ ਝੰਡਾ। ਔਰ ਐਡਮੰਡ ਹਿਲਰੀ ਲੰਬਾ ਚਿਰ ਜਿਉਂਦਾ ਰਿਹਾ, ਹੁਣੇ ਕੁਝ ਸਾਲ ਪਹਿਲਾਂ ਉਸ ਦਾ ਐਂਡ ਹੋਇਆ ਔਰ ਉਹਨੇ ਐਡਮੰਡ ਹਿਲਰੀ ਨੇ ਇਹ ਦੇਖਦਿਆਂ ਹੋਇਆਂ ਕਿ ਕਿਵੇਂ ਜਿਹੜੇ ਸ਼ੇਰਪੇ ਨੇਪਾਲ ਦੇ ਨੇ ਜਿਹੜੇ ਉੱਪਰ ਜਾਂਦੇ ਨੇ ਪਹਾੜੀਆਂ ਤੇ ਨਾਲ ਉਹਨਾਂ ਦੇ ਵਿਚਾਰਿਆਂ ਦੇ ਟੱਬਰਾਂ ਦੀ ਕੀ ਹਾਲਤ ਹੁੰਦੀ ਹੈ, ਕਿਵੇਂ ਗਰੀਬੀ 'ਚ ਨੇ। ਉਹਨੇ ਫਿਰ ਬਹੁਤ ਕੰਮ ਕੀਤਾ ਨੇਪਾਲ ਦੇ ਵਿੱਚ ਉਹਨਾਂ ਦੀ ਵੈਲਫੇਅਰ ਦੇ ਲਈ, ਉਹਨੇ ਸਾਰੀ ਜ਼ਿੰਦਗੀ ਲਾ ਦਿੱਤੀ ਜੀ। ਪਰ ਇਹ ਇੱਕ ਬੜੀ ਯੂਨੀਕ ਗੱਲ ਸੀ ਕਿ ਦੋ ਇਹਨਾਂ ਜਿਹੜੇ ਇੱਕ ਨਿਊਜ਼ੀਲੈਂਡਰ ਔਰ ਇੱਕ ਨੇਪਾਲੀ ਹੈ ਉਹਨਾਂ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਸਰ ਕੀਤੀ। 1990 ਦੇ ਵਿੱਚ ਯੈਲਤਸਿਨ ਜਿਹੜਾ ਹੈ ਉਹਨੂੰ ਰੂਸ ਦੀ ਪਾਰਲੀਮੈਂਟ ਨੇ ਪ੍ਰੈਜ਼ੀਡੈਂਟ ਦੇ ਤੌਰ ਤੇ ਚੁਣਿਆ ਔਰ 2011 ਦੇ ਵਿੱਚ ਮਾਲਟਾ ਯੂਰਪੀਅਨ ਯੂਨੀਅਨ ਦੀ ਉਹ ਲਾਸਟ ਕੰਟਰੀ ਸੀ ਜਿਹਨੇ ਲੀਗਲਾਈਜ਼ ਕੀਤਾ ਡਾਈਵੋਰਸ ਨੂੰ, ਯਾਨੀ ਅੱਜ ਸਾਰੀ ਯੂਰਪੀਅਨ ਯੂਨੀਅਨ 'ਚ ਜਿਹੜਾ ਤਲਾਕ ਹੈ ਜੀ ਉਹਨੂੰ ਕਾਨੂੰਨੀ ਤੌਰ ਦੇ ਉੱਤੇ ਪ੍ਰਵਾਨਗੀ ਹੈ। ਲੇਕਿਨ ਮਾਲਟਾ ਜਿਹੜਾ ਬੜੀ ਦੇਰ ਅੜਿਆ ਰਿਹਾ ਕਿਉਂਕਿ ਪ੍ਰਭਾਵ ਈਸਾਈ ਪ੍ਰਭਾਵ ਸੀ ਕਿ ਡਾਈਵੋਰਸ ਧਰਮ ਦੇ ਮੁਤਾਬਕ ਨਹੀਂ ਹੈ ਜੀ। ਪਰ 2011 ਦੇ ਵਿੱਚ ਮਾਲਟਾ ਨੇ ਵੀ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਜੀ। ਡਾਕਟਰ ਸਾਹਿਬ ਤੁਹਾਡਾ ਸ਼ੁਕਰੀਆ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਯੂਪੀ ਵਿੱਚ ਦੋ ਦਲਿਤ ਟੀਨੇਜਰ ਬੱਚਿਆਂ ਨਾਲ ਬਲਾਤਕਾਰ ਕਰਕੇ ਉਹਨਾਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਦਰਖਤਾਂ ਨਾਲ ਲਟਕਾ ਦਿੱਤੀਆਂ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਮੈਂ ਜਦੋਂ ਇਸ ਖਬਰ ਨੂੰ ਹੁਣੇ ਹੀ ਪ੍ਰੋਗਰਾਮ ਤੋਂ ਪਹਿਲਾਂ BBC ਦੀ ਫਸਟ ਫਰੰਟ ਨਿਊਜ਼ ਸੀ ਜੀ
क्योंकि उर्दू की शायरी बेशक उसका एक अपना मुकाम है, तो उन्होंने विच एक बड़े प्रमुख शायर यूपी चों शकील बदायूनी, क्योंकि ये भी एक रिवाज सी अपने शहर का नाम अपने नाल लाना, साहिर लुधियानवी, अश्क जलंधरी, जगर मुरादाबादी, ये सारे। सो बदायून रीजन है यूपी का, और अफसोस मैनू होया भी जिथे शकील बदायूनी वर्गे शायर पैदा हुए, इस खबर का संबंध उस बदायूनी दे नाल ही है कि उत्थे बदायून च दो दलित बच्चियां, एक दी उम्र 14 साल, एक दी 16 साल, उन्होंने जिहड़ा है उन्हां दे नाल जबर ज़ना करके और उन्होंने मार के उन्हां दीयां लाशां जिहड़ियां ने वो दरख्तां दे नाल लटका दित्तियां गईयां। और हालांकि जदों फिर उन्होंने पेरेंट्स गरीब दर्द परिवार थाने च गए, उन्होंने भी रिपोर्ट नहीं लिखी। हुण क्या है जी, उन्होंने रिपोर्ट ना दर्ज करन दे आरोप च सिपाहियां नूं, चौंकी इंचार्ज नूं सस्पेंड कर दिता है, एक नूं गिरफ्तार कर लिया। ये भी जदों तक लोगों ने वो लाशां टंगियां देखियां, वो इकट्ठे होके वो लाशां लैके उन्हां दीयां थाने दे सामने जाके बह गए। और उस तो बाद उन्होंने जिहड़ा है उस पिंड दे विच, जिस पिंड का नाम भी जिहड़ा शहादतगंज नां है, कटड़ा शहादतगंज, उस नूं फिर पुलिस जिहड़ी है वो मजबूर हुई केस रजिस्टर करन दे उत्ते इस दे लई, क्योंकि हुण देखो उन्हां दी तां शहादत हो गई है। कदों तक उस धरती दे उत्ते बच्चियां जिहड़ियां ने उवें ही अबला बन के अपनी इज्जत और पत, और देखो किसी भी सिस्टम की पहली गल, दिल्ली वर्गा शहर जिहड़ी कैपिटल है अज उन्होंने दुनिया जानती है कि रेप कैपिटल ऑफ द वर्ल्ड, और उत्थे किन्ना पिछले दिनों एक फिगर भी आई सी कि किन्ने उत्थे रोजाना रेप हुंदे ने और की हुंदा, और वो भी फिगर्स वो ने जिहड़ियां सामने आंदियां ने, बहुत सारियां फिगर्स सामने नहीं आंदियां। पर हुण ये यूपी दे विच इस किस्म का वाकया और होए भी, और जिहड़े जिन्हां ने कीता है वो उस इलाके दे ही जिमीदार ने, जिन्हां दे उन्हां दे मुंडे ने 5 जिहड़े भगौड़े ने। और पिछले दिनों च मुलायम सिंह यादव जिहड़ा है वो जिदा मुंडा चीफ मिनिस्टर है, उन्हें कहा सी जी ये लड़कों से गलती होती है और उनको कम सजा देनी चाहिए, क्योंकि जदों ये सेंटर सी के सेंटर च लॉ पास होए, हुण जदों इस किस्म के लोग इनू एक मामूली गलती के थले रखते हैं। और RSS के मुखी ने जदों दिल्ली दे विच एक बड़ा दर्दनाक हौलनाक केस होया सी, उन्हें कहा सी जी ये नए भारत में और शहरी भारत में ऐसा होता है, असली भारत में नहीं होता। हुण ये असली भारत है, ये बदायूं जिहड़ी है पेरिस है, लेकिन मतलब एक शर्म की गल है कि वो सोसाइटी जिहड़ी झूठ बोल के जिन्हां ने दुनिया दे विच अपना बनाया होया कि जी असीं बहुत स्पिरिचुअलिटी दे माहिर हैं और स्पिरिचुअलिटी दा असीं आधार है, ये लख लानत है इस किस्म के मुल्क ते और इन्हां दे सिस्टम दे उत्ते। जी बिल्कुल डॉक्टर साहब, तुसीं ठीक है। तुसीं हुण साडे दर्शकां नूं दसो अज दा विचार। अज दे विचार लई असीं शाह हुसैन जिहड़े लਹਿੰਦੇ पंजाब दे सूफी कवि ने जी उन्हां दी इस रचना नूं चुणे। मेंढी जान जो रंगे सो रंगे, मस्तक जिन्हां दे पई फकीरी, भाग तिन्हां दे चंगे, सुरत दी सूई प्रेम दे धागे, पीवंद लगे सत रंगे, कह हुसैन फकीर साईं दा, तख्त ना मिलदे मंगी। जी सो मेंढी जान जो रंगे सो रंगे, कि भी मेरी रूह ये निरंकार ने रंगनी है कि नहीं, ये निरंकार दे हथ वस है। मस्तक जिन्हां दे पई फकीरी, भाग तिन्हां दे चंगे, कि वो चंगे भागां वाले ने जिन्हां दे मस्तक ते धुरों फकीरी लिखी होए। फकीरी मंगते नूं नहीं कहंदे, फकीर दा मतलब है रब नाल जुड़िया होया, उस दे नाल जिसदी सुरत जुड़ी हुई है, भी वो धुरों ही वड भागे ने जिहड़े मस्तक ते लिखा के आए ने कि उन्होंने फकीरी कमानी है। जी सुरत दी सूई प्रेम दे धागे, पीवंद लगे सत संगे, कि सुरत दी सूई कि अपने सुरत दे नाल सुरत नूं सूई बनाओ, उस दे विच प्रेम दा धागा होए, ते सत संग दे विच प्योंद लगदी है। प्योंद जिहड़ी है दरखत दी चंगा फ्रूट होर बनाउण लई वधिया है, उहनूं प्योंद लाई जांदी है। कि ये जे तुहाडी सुरत दे विच प्रेम दा धागा होए, तुहाडी सुरत रब दे प्यार च रंगी हुई है, ते सतसंग तुहानूं मिलदा, ते सतसंग एक प्योंद वांग काम करदे। कह हुसैन फकीर साईं दा, तख्त ना मिलदे मंगे। उन्होंने फकीरी दा तख्त कहंदे ने, ये दुनियावी तख्त नहीं है, ये रब दी दुनिया दा तख्त है। कि ये सिर्फ चाहण नाल जां मंगण नाल नहीं मिलदा, ये रब दी मेहरामत नाल मिलदे। ते फिर वो कहंदे ने थोड़ी रह गई ओ रातड़ी,
सो रावियो नाही। धन सई सुहागणी जिन पिया गल बाही। एक हनेरी कोठड़ी दूआ दीवा न बाती। बाह पकड़ जम लै चले कोई संग न साथी। सुती रही कुलखणी जागी वड भागी। जागण की बिद सोल है जिस अंतर लागी। कह हुसैन सहेलियो शौ कित बिद पाईए। कर साहिब दी बंदगी रैन जागरत रहीए। ਜੀ ਹੁਣ ਇਹਦੇ ਚ ਵੀ ਜਿਹੜਾ ਕਿਉਂਕਿ ਲਗਾਤਾਰਤਾ ਹੈ ਉੱਪਰਲੇ ਥਾਟ ਦੀ ਕਿ ਉਹ ਜ਼ਿੰਦਗੀ ਬੀਤਦੀ ਜਾ ਰਹੀ ਹੈ, ਥੋੜੀ ਰਹਿ ਗਈ ਹੈ ਰਾਤ ਤੇ ਤੂੰ ਅਜੇ ਆਪਣੇ ਪਤੀ ਨੂੰ ਮਿਲੀ ਨਹੀਂ। ਜਿਵੇਂ ਪਤੀ ਪਤਨੀ ਦਾ ਅਲੰਕਾਰ, ਉਹਨਾਂ ਦੇ ਆਪਸੀ ਪਿਆਰ ਦਾ ਅਲੰਕਾਰ ਇਸਤੇਮਾਲ ਕੀਤਾ। ਪਤੀ ਨਿਰੰਕਾਰ ਹੈ ਔਰ ਸੁਰਤ ਜਿਹੜੀ ਹੈ ਉਹ ਪਤਨੀ ਹੈ ਜੀ ਕਿ ਜ਼ਿੰਦਗੀ ਰਾਤ ਬੀਤਣ ਦਾ ਮਤਲਬ ਹੈ ਤੇਰੀ ਜ਼ਿੰਦਗੀ ਬੀਤਦੀ ਜਾਂਦੀ ਹੈ, ਥੋੜੀ ਰਹਿ ਗਈ ਉਹ ਰਾਤ ਦੀ, ਥੋੜਾ ਜਿਹਾ ਜੀਵਨ ਰਹਿ ਗਿਆ। ਤੂੰ ਆਪਣੇ ਪਿਰ ਦੇ ਗਲ, ਆਪਣੇ ਪਿਆਰੇ ਦੇ ਗਲ ਬਾਹਾਂ ਨਹੀਂ ਪਾਈਆਂ, ਆਪਣੇ ਨਿਰੰਕਾਰ ਨੂੰ ਤੂੰ ਚਿਤਵਿਆ ਨਹੀਂ, ਉਸ ਨੂੰ ਪਿਆਰ ਨਹੀਂ ਕੀਤਾ। ਔਰ ਜ਼ਿੰਦਗੀ ਦੇਖ, ਇੱਕ ਪਾਸੇ ਹਨੇਰੀ ਕੋਠੜੀ ਹੈ ਔਰ ਉਸ ਹਨੇਰੀ ਕੋਠੜੀ 'ਚ ਕੋਈ ਦੀਵਾ ਨਹੀਂ, ਕੋਈ ਬੱਤੀ ਨਹੀਂ। ਬਾਂਹ ਪਕੜ ਜੰਮ ਲੈ ਚੱਲੇ ਕੋਈ ਸੰਗ ਨਾ ਸਾਥ। ਜੋ ਤੇਰਾ ਅੰਤ ਆਏਗਾ ਕੋਈ ਤੇਰੇ ਨਾਲ ਨਹੀਂ ਹੋਏਗਾ, ਤੈਨੂੰ ਜੰਮ ਘੜੀਸਦੇ ਹੋਏ ਲੈ ਜਾਣਗੇ। ਜੀ ਸੁੱਤੀ ਰਹੀ ਕੁਲੱਖਣੀ ਜਾਗੀ ਵੱਡ ਭਾਗੀ। ਉਦੋਂ ਤੈਨੂੰ ਖਿਆਲ ਆਏਗਾ ਕਿ ਮੈਂ ਆਪਣੀ ਜ਼ਿੰਦਗੀ ਸੁੱਤਿਆਂ ਗੁਜ਼ਾਰ ਦਿੱਤੀ, ਉਸ ਮਾਇਆ ਦੀ ਨੀਂਦ ਦੇ ਵਿੱਚ ਗੁਜ਼ਾਰ ਦਿੱਤੀ, ਮੈਂ ਜਾਗੀ ਨਹੀਂ। ਜੀ ਜਾਗਣ ਕੀ ਬਿਦ ਸੋਲ ਹੈ ਜਿਸ ਅੰਤਰ ਲੱਗੀ। ਜਾਗ ਤਾਂ ਉਹੀ ਸਕਦਾ ਹੈ ਜਿਨ੍ਹਾਂ ਦੇ ਅੰਦਰ ਉਸ ਦੀ ਪ੍ਰੀਤ ਲੱਗੀ ਹੈ, ਜਿਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਵੀ ਜਦੋਂ ਤੁਸੀਂ ਅੰਦਰੋਂ ਉਸ ਦੇ ਨਾਲ ਜੁੜੇ ਹੁੰਦੇ ਹੋ ਤੇ ਫਿਰ ਉਹ ਤੁਸੀਂ ਸੁੱਤੇ ਹੋਏ ਵੀ ਜਾਗਦੇ ਹੁੰਦੇ ਹੋ, ਜੀ ਕਿਉਂਕਿ ਤੁਹਾਡੀ ਉਸ ਨਿਰੰਕਾਰ ਦੇ ਵਿੱਚ ਪ੍ਰੀਤ ਹੁੰਦੀ ਹੈ। ਕਹਿ ਹੁਸੈਨ ਸਹੇਲਿਓ ਸੌ ਕਿਤ ਬਿਦ ਪਾਈਏ। ਹੁਣ ਆਪ ਹੀ ਸਵਾਲ ਕਰਦੇ ਨੇ ਹੁਸੈਨ ਕਿ ਕਿਵੇਂ ਆਪਣੇ ਪਿਆਰੇ ਨੂੰ, ਆਪਣੇ ਪਤੀ ਨੂੰ, ਆਪਣੇ ਨਿਰੰਕਾਰ ਨੂੰ ਪਾਇਆ ਜਾ ਸਕਦਾ ਹੈ। ਕਰ ਸਾਹਿਬ ਦੀ ਬੰਦਗੀ ਰਹਿਣ ਜਾਗਰਤ ਰਹੀਏ। ਰਹਿਣ ਜ਼ਿੰਦਗੀ ਨੂੰ ਕਿਹਾ ਕਿ ਸਾਹਿਬ ਦੀ ਬੰਦਗੀ ਕਰੀਏ ਜੀ ਔਰ ਇਹ ਜ਼ਿੰਦਗੀ ਅਲਰਟ ਹੋ ਕੇ ਰੱਬ ਨੂੰ ਯਾਦ ਕਰਕੇ ਰੱਬ ਦੇ ਧਿਆਨ ਵਿੱਚ ਆਪਣੀ ਸੁਰਤ ਜੋੜ ਕੇ ਇਸ ਜ਼ਿੰਦਗੀ ਨੂੰ ਬਸਰ ਕਰੀਏ ਜੀ ਤੇ ਫਿਰ ਹੀ ਜਿਹੜਾ ਉਸ ਨਿਰੰਕਾਰ ਨੂੰ, ਪਿਆਰੇ ਨੂੰ ਅਸੀਂ ਪਾ ਸਕਦੇ ਹਾਂ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਦਰਸ਼ਕੋ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।